Trump says India agreed to cut tariffs way down. US President Trump says India has been exposed for what they have done as he attacks India's tariffs again. India charges us massive tariffs, massive. You can't even sell anything into India. It's almost restrictive. फिर it is restrictive. उन्हें इन्हीं रुकावटां खड़ियां कीतियां हैं. They have agreed, by the way, they want to cut their tariffs way down now because somebody is finally exposing them for what they have done. India is unable to provide adequate intellectual property protection, mainly on pharmaceutical products, medical devices, digital services, and information and communication technology. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਅੱਜ 10 ਮਾਰਚ 2025 27 ਫੱਗਣ ਨਾਨਕ ਸ਼ਾਹੀ ਸਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਵੈਲਫਰਮ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ ਸੋ ਵਿਊਅਰਸ ਜਿਸ ਤਰ੍ਹਾਂ ਕਿ ਆਪਾਂ ਆਪਣੇ ਸ਼ੁਰੂਆਤ ਕਰਦੇ ਹਾਂ ਆਪਣੇ ਪ੍ਰੋਗਰਾਮ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਨਿਊਯਾਰਕ ਤੋਂ ਮਲਿਕ ਸਾਹਿਬ ਅਤੇ ਉਹਨਾਂ ਦੀ ਫੈਮਿਲੀ ਵੱਲੋਂ ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਔਰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਜਿਹੜੇ ਤੁਸੀਂ ਟੀਵੀ 84 ਦੀ ਸਪੋਰਟ ਕਰੋ ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਮਲਿਕ ਸਾਹਿਬ ਅਤੇ ਉਹਨਾਂ ਦੀ ਫੈਮਿਲੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 516661911984 ਸੇਮ ਨੰਬਰ ਤੇ WhatsApp ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਵੱਲੋਂ ਭਾਰਤ ਨੂੰ ਰਗੜਿਆਂ ਦਾ ਸਿਲਸਿਲਾ ਜਿਹੜਾ ਬਰਾਬਰ ਜਾਰੀ ਹੈ ਔਰ ਟਰੰਪ ਨੇ ਪਿਛਲੇ ਹਫਤੇ ਵਿੱਚ ਤੀਸਰੀ ਵਾਰ ਇਹ ਦੁਹਰਾਇਆ ਹੈ ਕਿ ਮੈਂ ਚੰਗੀ ਤਰ੍ਹਾਂ ਐਕਸਪੋਜ਼ ਕੀਤਾ ਹੈ ਭਾਰਤ ਨੂੰ ਔਰ ਹੁਣ ਭਾਰਤ ਬਹੁਤ ਸਾਰੀਆਂ ਚੀਜ਼ਾਂ ਤੇ ਟੈਰਿਫ ਘੱਟ ਕਰਨ ਤੇ ਰਾਜ਼ੀ ਹੋ ਗਿਆ ਔਰ ਟਰੰਪ ਵੱਲੋਂ ਇਹ ਉਦੋਂ ਕਿਹਾ ਗਿਆ ਜਦੋਂ ਕਿ ਭਾਰਤ ਦਾ ਵਪਾਰ ਮੰਤਰੀ ਪਿਊਸ਼ ਗੋਇਲ ਵਾਸ਼ਿੰਗਟਨ ਵਿੱਚ ਮੌਜੂਦ ਸੀ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਮਲਕ ਸਾਹਿਬ ਤੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਵੈਸੇ ਉਹਨਾਂ ਨੂੰ ਇਹ ਗੱਲ ਪਸੰਦ ਨਹੀਂ ਆਏਗੀ ਹਾਲਾਂਕਿ ਇਸ ਲਈ ਮੈਂ ਉਹਨਾਂ ਦਾ ਫਸਟ ਨੇਮ ਨਹੀਂ ਲਿਆ ਕਿਉਂਕਿ ਉਹ ਵੀ ਨਿਸ਼ਕਾਮ ਰੂਪ ਦੇ ਵਿੱਚ ਹਰ ਉਸ ਪੰਥਕ ਜਥੇਬੰਦੀ ਨੂੰ ਆਰਥਿਕ ਮਦਦ ਦਿੰਦੇ ਨੇ ਜਿਹੜੇ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਨੇ ਔਰ ਉਹ ਰੈਗੂਲਰ ਸਾਡੇ ਡੋਨਰ ਨੇ ਔਰ ਕਦੇ ਵੀ ਉਹ ਨਹੀਂ ਚਾਹੁੰਦੇ ਕਿ ਉਹਨਾਂ ਦਾ ਜਿਹੜਾ ਈਵਨ ਮੈਂਸ਼ਨ ਵੀ ਹੋਏ ਪਰ ਮੈਨੂੰ ਆਪਣਾ ਮੇਰੀ ਕੌਨਸ਼ੀਅਸ ਇਹ ਕਹਿੰਦੀ ਸੀ ਕਿ ਭਾਈ ਨਹੀਂ ਇਹ ਵੀ ਕਿਉਂਕਿ ਅਸੀਂ ਇੱਕ ਜਿੱਥੇ ਕੌਮੀ ਨਿਸ਼ਾਨੇ ਦੇ ਲਈ ਲਗਭਗ 12-13 ਸਾਲ ਪਹਿਲਾਂ ਇੱਕ ਉਦੇਸ਼ ਲੈ ਕੇ ਤੁਰੇ ਉਦੋਂ ਇਸ ਗੱਲ ਦਾ ਬਹੁਤਾ ਪਤਾ ਵੀ ਨਹੀਂ ਸੀ ਕਿ ਭਾਈ ਇਹ ਕਿਹੋ ਜਿਹਾ
ਆਰਥਿਕ ਤੰਗਦਸਤੀਆਂ ਵਾਲਾ ਰਸਤਾ ਵੀ ਹੈ, ਲੇਕਿਨ ਇਹ ਗੁਰੂ ਦੀ ਰਹਿਮਤ ਨਾਲ ਔਰ TV 84 ਦੇ ਵਿਊਅਰਸ ਪੰਥ ਦਰਦੀਆਂ ਦਾ ਸਹਿਯੋਗ ਹੀ ਹੈ ਕਿ ਅਸੀਂ ਇਸ ਨੂੰ ਹੁਣ ਤੱਕ ਇੱਥੋਂ ਤੱਕ ਖਿੱਚ ਕੇ ਲੈ ਆਏ। ਔਰ ਅਸੀਂ ਇਹ ਗੁਜ਼ਾਰਿਸ਼ ਵੀ ਕਰਾਂਗੇ ਕਿ ਵੀ ਸਾਡਾ ਕ੍ਰਾਈਸਿਸ ਬਰਾਬਰ ਜਾਰੀ ਹੈ ਜੀ। ਅਸੀਂ ਇਸ ਨੂੰ ਐਕਸਪੈਂਡ ਕਰਨਾ ਚਾਹੁੰਦੇ ਹਾਂ। TV 84 ਦੇ ਫਾਰਮੈਟ ਨੂੰ YouTube ਵੱਲੋਂ ਰੈਗੂਲਰ ਰੈਸਟ੍ਰਿਕਸ਼ਨਸ ਡੀਮੋਨੇਟਾਈਜੇਸ਼ਨ ਵੀ ਹੈ, ਜਿਹੜੀ ਥੋੜ੍ਹੀ ਬਹੁਤ ਇਨਕਮ ਉਹਨਾਂ ਵੱਲੋਂ ਸੀ, ਉਹ ਵੀ ਉਹਨਾਂ ਨੇ ਪਿਛਲੇ ਕਈ ਮਹੀਨਿਆਂ ਤੋਂ ਨਵੰਬਰ ਪਿਛਲੇ ਵਰੇ ਦੇ ਜਿਹੜੀਆਂ ਨੇ 2-3 ਸਟ੍ਰਾਈਕਸ ਲਾ ਕੇ ਬੰਦ ਕੀਤੀ ਹੋਈ ਹੈ। ਤੇ ਹੋਰ ਕੋਈ ਜਿਹੜਾ ਕਿਸੇ ਪੈਮਾਨੇ ਦੇ ਉੱਤੇ ਅਸੀਂ ਕਿਸੇ ਤੋਂ ਤਵੱਕੁ ਵੀ ਨਹੀਂ ਕਰਦੇ। ਜਿਵੇਂ ਮੈਂ ਪਹਿਲਾਂ ਹੀ ਕਿਹਾ ਵੀ ਜੇ ਅਸੀਂ ਚੰਦ ਲੋਕਾਂ ਦੀ ਸ਼ੈਲਟਰ 'ਚ ਜਾਂਦੇ ਹਾਂ ਜਿਨ੍ਹਾਂ ਨੂੰ ਆਪਣਾ ਨਾਮ ਦੇਖਣ ਦਾ ਸ਼ੌਕ ਹੈ, ਤੇ ਫਿਰ ਕੌਮੀ ਨਿਸ਼ਾਨੇ ਜਾਂ ਇਸ ਪਾਲਿਸੀ ਦੇ ਨਾਲ ਕੰਪਰੋਮਾਈਜ਼ ਹੋਏਗਾ। ਇਸ ਲਈ ਅਸੀਂ ਇੱਕ ਵਾਰ ਫਿਰ ਇਹ ਖੁੱਲ੍ਹੀ ਅਪੀਲ ਵੀ ਕਰਦੇ ਹਾਂ ਕਿ ਅਸੀਂ ਸ਼ਾਰਟ ਆਫ ਫੰਡਸ ਹੈ ਔਰ ਮੁੱਢਲੇ ਸਾਡੇ ਜੇ ਖਰਚੇ ਜਾਰੀ ਨਹੀਂ ਰਹਿ ਸਕਣਗੇ ਤਾਂ ਸਾਡੇ ਲਈ ਇਹਨੂੰ ਕੰਟੀਨਿਊ ਕਰਨਾ ਔਖਾ ਹੋਏਗਾ। ਸੋ ਜਿਹੜੇ ਨਿਸ਼ਕਾਮ ਵੀਰ ਭੈਣਾਂ ਮਲਕ ਸਾਹਿਬ ਵਰਗੇ ਸੇਵਾ ਕਰਦੇ ਨੇ ਉਹਨਾਂ ਦਾ ਅਸੀਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਇਸ ਵੇਲੇ ਦੁਨੀਆ ਦੇ ਵਿੱਚ ਬੇਸ਼ੱਕ ਚੱਲ ਤਾਂ ਕਈ ਕੁਛ ਰਿਹਾ, ਇਹ ਤਾਂ ਨਹੀਂ ਹੈ ਜਿਸ ਪਲੈਨਟ ਦੇ ਉੱਤੇ 8 ਬਿਲੀਅਨ ਲੋਕ ਵਸਦੇ ਨੇ ਉੱਥੇ 24 ਘੰਟਿਆਂ ਦਾ ਦਿਨ ਹੁੰਦਾ ਤੇ ਕੁਛ ਨਾ ਕੁਛ ਵਾਪਰ ਨਾ ਰਿਹਾ ਹੋਏ। ਸਿਆਸੀ ਤੌਰ ਦੇ ਉੱਤੇ ਵੀ ਕਿਤੇ ਚੋਣਾਂ ਹੁੰਦੀਆਂ ਨੇ, ਕਿਤੇ ਕਿਸੇ ਪਾਰਟੀ ਨੂੰ, ਜਿਵੇਂ ਰੋਮਾਨੀਆ ਦੇ ਵਿੱਚ ਐਕਸਟ੍ਰੀਮ ਰਾਈਟ ਪਾਰਟੀ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਰੇਸ 'ਚੋਂ। ਇਸੇ ਤਰ੍ਹਾਂ ਕਿਤੇ ਫਲੱਡਸ ਵੀ ਨੇ, ਫਾਇਰਸ ਵੀ ਨੇ, ਦੁਰਘਟਨਾਵਾਂ ਵੀ ਨੇ। ਭਾਰਤ ਦੇ ਵਿੱਚ ਕੋਈ ਟਨਲ 'ਚ ਕਿਤੇ ਫਸਿਆ, ਕਿਤੇ ਕੋਈ ਹੋਰ ਚੱਲ ਰਿਹਾ। ਲੇਕਿਨ ਜਿਵੇਂ ਇੱਕ ਸੈਂਟਰ ਹੁੰਦਾ ਹੈ ਕਿਸੇ ਚੀਜ਼ ਦਾ, ਇਸ ਵੇਲੇ ਪਿਛਲੇ ਆਲਮੋਸਟ 20 ਜਨਵਰੀ ਤੋਂ ਬਾਅਦ ਹੀ ਜੇ ਕਹਿਣਾ ਹੋਏ ਕਿ ਵਰਲਡ ਪੋਲੀਟਿਕਸ ਇੱਕ ਮੁਲਕ ਤੇ ਉਸ ਮੁਲਕ 'ਚ ਵੀ ਇੱਕ ਸ਼ਖਸ ਦੇ ਦੁਆਲੇ ਘੁੰਮਦੀ ਹੈ ਤੇ ਕੋਈ ਅਤਕਥਨੀ ਨਹੀਂ ਹੋਏਗੀ। ਪ੍ਰੈਜ਼ੀਡੈਂਟ ਟਰੰਪ, ਉਹਨਾਂ ਦੀਆਂ ਨੀਤੀਆਂ ਲਗਾਤਾਰਤਾ ਨਾਲ ਉਹਨਾਂ ਵੱਲੋਂ ਭਾਵੇਂ ਪੋਜ਼ਿਟਿਵਿਟੀ ਵੀ ਜਿਹੜੀ ਹੈ, ਜੇ ਯੂਕਰੇਨ ਵਾਰ ਖਤਮ ਕਰਵਾਉਣ ਦੇ ਲਈ ਉਹਨਾਂ ਨੇ ਜਿਹੜਾ ਉਹ ਆਪਣੇ ਮੁੱਢਲੇ ਦਿਨਾਂ 'ਚ ਯਤਨ ਕੀਤਾ। ਬੇਸ਼ੱਕ ਉਹ ਇੱਕ ਵਾਈਟ ਹਾਊਸ ਓਵਲ ਆਫਿਸ ਦੇ ਵਿੱਚ ਇੱਕ ਸਰਕਸ ਵਾਂਗ ਵੀ ਜਾਪਿਆ, ਜਦੋਂ ਕਿ ਜ਼ੈਲੈਂਸਕੀ ਦਾ ਮਿਸਟਰ ਵੈਂਸ ਔਰ ਟਰੰਪ ਦੇ ਨਾਲ ਜਿਹੜਾ ਉਹ ਜਵਾਬੀ ਪੂਰਾ ਜੰਗ ਹੋਇਆ। ਪਰ ਹਫਤੇ ਦੇ ਵਿੱਚ ਔਰ ਉਹ ਵਾਪਸ ਯੂਰਪ ਗਏ, ਯੂਰਪ ਦੇ ਮੁਲਕ ਵੀ ਇਕੱਠੇ ਹੋਏ ਸਪੋਰਟ ਲਈ। ਪਰ ਇੱਕ ਹਫਤੇ ਦੇ ਵਿੱਚ ਜ਼ੈਲੈਂਸਕੀ ਨੂੰ ਗੋਡੇ ਟੇਕਣ ਤੇ ਮਜਬੂਰ ਹੋਣਾ ਪਿਆ, ਕਿਉਂਕਿ ਅਮਰੀਕਾ ਨੇ ਮਿਲਟਰੀ ਔਰ ਇੰਟੈਲੀਜੈਂਸ ਹੈਲਪ ਜਿਹੜੀ ਹੈ ਉਹ ਬੰਦ ਕਰਤੀ ਯੂਕਰੇਨ ਦੀ। ਨਤੀਜੇ ਦੇ ਤੌਰ ਤੇ ਇਸ ਇੱਕ ਹਫਤੇ ਦੇ ਵਿੱਚ ਬਹੁਤ ਕੈਜੂਅਲਟੀਜ਼ ਯੂਕਰੇਨ ਦੇ ਵਿੱਚ ਹੋਈਆਂ, ਉਹਨਾਂ ਦੇ ਪਾਵਰ ਗ੍ਰਿਡ ਤੇ ਅਟੈਕ ਦੂਸਰਾ। ਔਰ ਜਦੋਂ ਕਿ ਇਸ ਬੈਕਡ੍ਰੌਪ 'ਚ ਜਿਹੜਾ ਅਨਸਰਟਨਟੀ ਬਰਾਬਰ ਜਾਰੀ ਹੈ, ਇਹ ਹੋਪ ਕੀਤੀ ਜਾ ਸਕਦੀ ਹੈ ਕਿ ਕਿਉਂਕਿ ਸਾਊਦੀ ਅਰੇਬੀਆ ਦੇ ਵਿੱਚ ਜਿੱਥੇ ਕਿ ਜ਼ੈਲੈਂਸਕੀ ਜਾ ਰਹੇ ਨੇ ਔਰ ਰਸ਼ੀਅਨ ਨੁਮਾਇੰਦੇ ਵੀ, ਔਰ ਸਾਊਦੀ ਅਰੇਬੀਆ ਦਾ ਇਸ ਸਾਰੇ ਪੀਰੀਅਡ 'ਚ ਇੱਕ ਸਟੇਟਸ ਵਧਿਆ, ਕਿਉਂਕਿ ਪਹਿਲੀ ਗੱਲਬਾਤ 'ਚ ਵੀ ਜਿਹੜਾ ਜਦੋਂ ਕਿ ਦੋਨਾਂ ਦੀ ਮੁਲਾਕਾਤ ਹੋਈ ਹੈ ਰਸ਼ੀਅਨ ਫੋਰਨ ਮਿਨਿਸਟਰ ਦੀ ਔਰ ਅਮਰੀਕਨ ਫੋਰਨ ਮਿਨਿਸਟਰ ਦੀ, ਉਹ ਵੀ ਰਿਆਦ ਸਾਊਦੀ ਅਰੇਬੀਆ ਨੇ ਹੋਸਟ ਕੀਤੀ, ਰਿਆਦ ਦੇ ਵਿੱਚ ਹੋਈ। ਇਸੇ ਤਰ੍ਹਾਂ ਹੁਣ ਜਿੱਥੇ ਕਿ ਜ਼ੈਲੈਂਸਕੀ ਔਰ ਯੂਕਰੇਨੀਅਨ ਔਰ ਅਮਰੀਕਨ ਨੁਮਾਇੰਦੇ ਹੋਣੇ ਨੇ, ਉਸ ਗੱਲਬਾਤ 'ਚੋਂ ਕੀ ਨਿਕਲਦਾ ਹੈ। ਲੇਕਿਨ ਇੱਕ ਗੱਲ ਜ਼ਾਹਰ ਹੈ ਕਿ ਰਸ਼ੀਆ ਨੂੰ ਇਹ ਸਾਰੇ 'ਚੋਂ ਪੂਰੀ ਸ਼ੈ ਮਿਲੀ ਹੈ ਔਰ ਉਹ ਇਹ ਬੜੀ ਤੇਜ਼ੀ ਨਾਲ ਉਹ ਅੱਗੇ ਵੀ ਵੱਧ ਰਿਹਾ ਹੈ। ਪਿਛਲੇ 2 ਦਿਨ 'ਚ ਉਹਨੇ 11-12 ਕਿਲੋਮੀਟਰ ਹੋਰ, ਕਿਉਂਕਿ ਉਹਨੂੰ ਉਹ ਲੱਗਦਾ ਹੈ ਕਿ ਜਦੋਂ ਤੱਕ ਸੀਜ਼ ਫਾਇਰ ਹੋਏਗਾ ਉਹ ਜਿੰਨੀ ਲੈਂਡ ਐਕਵਾਇਰ ਕਰ ਲਏਗਾ ਉਹਦੀ ਰਹੇਗੀ, ਕਿਉਂਕਿ ਆਲਰੇਡੀ ਆਪਣੇ ਕਾਰਡ ਪ੍ਰੈਜ਼ੀਡੈਂਟ ਟਰੰਪ ਨੇ ਦਿਖਾ ਦਿੱਤੇ ਹੋਏ ਨੇ ਕਿ ਰਸ਼ੀਆ ਜੋ ਚਾਹੁੰਦਾ ਹੈ ਉਹ ਰੱਖੇਗਾ। ਔਰ ਜ਼ੈਲੈਂਸਕੀ ਨੂੰ ਵੀ ਜਿਹੜਾ ਹੈ ਉਹ ਟਿਕਾਣੇ ਲਾਇਆ ਹੋਇਆ ਕਿ ਭਾਈ ਉਹ ਜੋ ਅਮਰੀਕਾ ਔਰ ਰਸ਼ੀਆ ਗੱਲਬਾਤ ਕਰਕੇ ਕੱਢਣਗੇ ਉਹਦੇ 'ਤੇ ਉਹਨੂੰ ਦਸਤਖਤ ਕਰਨੇ ਪੈਣਗੇ। ਨਾਲ ਦੀ ਨਾਲ ਜਿਹੜਾ ਰੇਅਰ ਮਿਨਰਲ ਡੀਲ ਹੈ ਯੂਕਰੇਨ ਦੀ ਧਰਤੀ ਨੂੰ ਅਮਰੀਕਾ ਦੇ ਹਵਾਲੇ ਇੱਕ ਹਿੱਸੇ ਨੂੰ ਕਰਨਾ, ਜਿੱਥੇ ਕਿ ਰੇਅਰ ਅਰਥ ਮਿਨਰਲ ਨੇ। ਸੋ ਇਹ ਆਲਮੋਸਟ ਜੇ ਇਸ ਲਾਈਨ ਦੇ ਉੱਤੇ ਵੀ ਹੋ ਜਾਂਦਾ ਹੈ, ਮੌਕੇ 'ਤੇ ਆ ਕੇ ਰਸ਼ੀਆ ਕੋਈ ਹੋਰ, ਕਿਉਂਕਿ ਯੂਰਪੀਅਨ ਕੰਟਰੀਜ਼ ਵੀ ਇਹਨੂੰ ਲੈ ਕੇ ਵਰਿਡ ਨੇ ਕਿ ਭਾਈ ਜਿਹੜਾ ਇਹ ਸਾਰਾ ਇਸ ਦੇ ਨਾਲ ਤਾਂ ਰਸ਼ੀਆ ਦੀ ਚੜ੍ਹਤ ਮਚੇਗੀ। ਇਹੀ ਕਾਰਨ ਹੈ ਕਿ ਜਰਮਨ ਔਰ ਫਰਾਂਸ ਔਰ UK ਵੀ ਉਹ ਆਉਣ ਵਾਲੇ ਪੀਰੀਅਡ 'ਚ ਆਪਣੇ ਡਿਫੈਂਸ ਬਜਟ ਵਧਾਉਣਾ ਚਾਹੁੰਦੇ ਨੇ।
ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦੀ ਮਦਦ ਤੋਂ ਬਿਨਾਂ ਯੂਰਪੀਅਨ ਯੂਨੀਅਨ ਜਾਂ ਨੈਟੋ ਜਾਂ ਯੂਰਪ ਦੇ ਸਾਰੇ 27 ਮੁਲਕ ਵੀ ਇਕੱਠੇ ਹੋ ਕੇ ਰੂਸ ਦਾ ਮੁਕਾਬਲਾ ਨਹੀਂ ਕਰ ਸਕਦੇ। ਰਸ਼ੀਆ ਦਾ ਜਿਹੜਾ ਮਿਲਟਰੀ ਮਾਈਟ ਜਿੰਨਾ ਹੈ ਔਰ ਜਿੰਨੀ ਉਹਨਾਂ ਦੇ ਕੋਲ ਅਦਰਵਾਈਜ਼ ਹੈ, ਹਾਲਾਂ ਜਿਵੇਂ ਮੈਂ ਕਿਹਾ ਸੀ ਕਿ ਫਰਾਂਸ ਨੇ ਤਾਂ ਇੱਕ ਕਦਮ ਅੱਗੇ ਵਧਾਇਆ ਕਿ ਉਹ ਬਾਕੀ ਯੂਰਪ ਨੂੰ ਵੀ ਆਪਣੇ ਨਿਊਕਲੀਅਰ ਅੰਬਰੇਲੇ ਥੱਲੇ ਲੈਣ ਨੂੰ ਤਿਆਰ ਹੈ। ਪਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਪਾਰਟ ਅਮਰੀਕਾ ਤੋਂ ਬਿਨਾਂ ਜਿਹੜਾ ਉਹ ਆਪਣੇ ਆਪ ਨੂੰ ਡਿਫੈਂਡ ਨਹੀਂ ਕਰ ਸਕਦੇ, ਇਹ ਰੀਅਲਾਈਜੇਸ਼ਨ ਉਹਨਾਂ ਤੇ ਜ਼ਰੂਰ ਹੋਈ ਹੈ। ਔਰ ਇਸ ਸਾਰੇ ਦੇ ਵਿੱਚ ਟੈਰਿਫ, ਔਰ ਜਿਵੇਂ ਟਰੰਪ ਨੇ ਖੁਦ ਹੀ ਕਿਹਾ ਸੀ ਕਿ ਅੰਗਰੇਜ਼ੀ ਜ਼ਬਾਨ ਦਾ ਜਿਹੜਾ ਲਫ਼ਜ਼ ਮੈਨੂੰ ਬਹੁਤ ਖੂਬਸੂਰਤ ਲੱਗਦਾ ਕਿਉਂਕਿ ਸੈਂਸ ਆਫ ਹਿਊਮਰ ਯੋ ਟੈਰਿਫ ਕਹਿੰਗਾ, ਔਰ ਜਿਹਨੂੰ ਸਾਡੇ ਮੋਦੀ ਸਾਹਿਬ ਤਾਰੀਫ ਸਮਝਦੇ ਨੇ, ਜਦੋਂ ਟਰੰਪ ਸਾਹਿਬ ਟੈਰਿਫ ਕਹਿੰਦੇ ਨੇ ਉਹ ਸਮਝਦੇ ਨੇ ਮੇਰੀ ਤਾਰੀਫ ਹੋ ਰਹੀ ਹੈ। ਅੱਛਾ। ਲੇਕਿਨ ਇਸ 'ਚ ਟਰੰਪ ਸਾਹਿਬ ਨੇ ਵੈਸੇ ਆਪਣਿਆਂ ਨੂੰ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਵੀ 2.5 ਘਰ ਤਾਂ ਡੈਣ ਵੀ ਛੱਡ ਲੈਂਦੀ ਹੈ, ਆਪਣੇ ਗੁਆਂਢੀਆਂ ਨੂੰ ਵੀ ਨਹੀਂ ਛੱਡਿਆ। ਔਰ ਕੈਨੇਡਾ ਔਰ ਮੈਕਸੀਕੋ ਹਾਲਾਂ 1 ਮਹੀਨੇ ਲਈ ਹੋਰ ਜਿਹੜਾ ਹੈ ਉਹ ਉਹਨਾਂ ਨੂੰ ਰਾਹਤ ਦੇ ਦਿੱਤੀ ਹੈ। ਇਵੇਂ ਹੀ ਹੈ ਜਿਵੇਂ ਸਿਰ ਤੇ ਤਲਵਾਰ ਲਟਕਾਈ ਵੀ ਆਈ ਫਿਰ ਉੱਪਰ ਖਿੱਚ ਲਈ ਆਈ। ਸੋ ਉਹ ਜਿਵੇਂ ਟਾਰਚਰ ਸੈਂਟਰ ਬਾਰੇ ਇੱਕ ਸੱਜਣ ਦੱਸ ਰਿਹਾ ਸੀ ਕਿ ਵੀ ਉਹਨੂੰ ਜਿਹੜਾ ਲੰਮਾ ਪਾਇਆ ਤੇ ਉਹਨੇ ਉੱਤੇ ਉਹ ਬੈਲਟ ਚੁੱਕੀ ਹੈ ਤੇ ਬੈਲਟ ਉਹਦੇ ਉੱਤੇ ਹੀ ਹੈ ਪੁਲਸੀਏ ਦੇ, ਤੇ ਜਿਹੜਾ ਥੱਲੇ ਹੈ ਕ੍ਰਿਮੀਨਲ ਉਹ ਚੀਕਾਂ ਮਾਰਨ ਲੱਗ ਗਿਆ। ਉਹ ਕਹਿੰਦਾ ਵੀ ਮੈਂ ਅਜੇ ਤਾਂ ਤੇਰੇ ਵੱਜੀ ਹੀ ਨਹੀਂ, ਦੂਜੇ ਕਹਿੰਦਾ ਨਹੀਂ ਜਿਹੜੀ ਉੱਪਰ ਹੈ ਥੱਲੇ ਵੀ ਆਏਗੀ। ਸੋ ਘੱਟੋ ਘੱਟ ਇਹ ਰੀਅਲਾਈਜੇਸ਼ਨ ਕੈਨੇਡਾ ਔਰ ਮੈਕਸੀਕੋ ਨੂੰ ਬਹੁਤ ਚੰਗੀ ਤਰ੍ਹਾਂ ਹੈ ਕਿ ਵੀ ਇਹ ਹੁਣ ਇਹ ਖੇਡਾਂ ਖੇਡੀਆਂ ਜਾ ਰਹੀਆਂ। ਔਰ ਜਿਹੜੀ ਗੱਲ ਕੈਨੇਡਾ ਦੇ ਬਹੁਤੇ ਲੀਡਰਾਂ ਨੇ ਔਰ ਜਿਹੜੇ ਨਵੇਂ ਹੁਣ ਲਿਬਰਲ ਪਾਰਟੀ ਦੇ ਜਿਹੜੇ ਨੇ ਉਹ ਲੀਡਰ ਚੁਣੇ ਗਏ ਨੇ ਔਰ ਉਹਨਾਂ ਨੇ ਮਿਸਟਰ ਕਾਰਨੀ ਉਹਨਾਂ ਨੇ ਹਲਫ ਲੈਣਾ ਹੈ ਜਸਟਿਨ ਟਰੂਡੋ ਤੋਂ ਬਹੁਤ ਜਲਦੀ। ਔਰ ਇੱਕ ਗੱਲ ਉਹਨਾਂ ਨੇ ਇਹ ਕਹੀ ਔਰ ਕਿ ਭਾਈ ਹੁਣ ਅਮਰੀਕਾ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਔਰ ਈਵਨ ਜਿਹੜਾ ਓਨਟਾਰੀਓ ਪ੍ਰੀਮੀਅਰ ਹੈ ਜਿਹੜਾ ਕਿ ਮਿਸਟਰ ਡਗ ਜਿੱਤੇ ਹੀ ਇਸ ਬਿਨਾਂ ਤੇ ਨੇ, ਹਾਲਾਂਕਿ 1 ਮਹੀਨੇ ਲਈ ਅਮਰੀਕਾ ਨੇ ਰੋਕ ਦਿੱਤੀ ਟੈਰਿਫ, ਪਰ ਕਿਉਂਕਿ ਨਿਊਯਾਰਕ ਜਾਂ ਮਿਨੇਸੋਟਾ ਜਾਂ 2-3 ਐਸੀਆਂ ਸਟੇਟਾਂ ਨੇ ਜਿਨ੍ਹਾਂ ਨੂੰ ਬਿਜਲੀ ਕੈਨੇਡਾ ਤੋਂ ਉਹਨਾਂ ਦੀ ਗ੍ਰਿਡ ਤੋਂ ਆਉਂਦੀ ਹੈ ਓਨਟਾਰੀਓ ਵੱਲ, ਉਹਦੇ ਤੇ ਉਹਨਾਂ ਨੇ ਆਲਰੇਡੀ 25% ਟੈਰਿਫ ਠੋਕ ਦਿੱਤੇ। ਉਹਨਾਂ ਨੇ ਕਿਹਾ ਜੀ ਅਸੀਂ ਹੁਣ ਇਹਨੂੰ ਜਾਰੀ ਰੱਖਾਂਗੇ। ਸੋ ਕੈਨੇਡਾ ਡਿਫਾਇੰਟ ਹੈ ਔਰ ਸ਼ਾਇਦ ਇਹ ਕਿਉਂਕਿ ਜਸਟਿਨ ਟਰੂਡੋ ਨੂੰ ਤਾਂ ਜਿਸ ਕਦਰ ਟਰੰਪ ਨੇ ਜਿਹੜਾ ਹੈ ਉਹ ਡੀਗ੍ਰੇਡ ਕਰਕੇ ਗਵਰਨਰ ਕਹਿਣਾ ਜਾਂ ਕੈਨੇਡਾ ਨੂੰ 51ਵਾਂ ਸੂਬਾ ਬਣਾਉਣ ਦੀ ਲਾਈਨ, ਪਰ ਇਸ ਸਾਰੇ ਨੇ ਕਿਤੇ ਨਾ ਕਿਤੇ ਔਰ ਮੈਨੂੰ ਵੀ ਐਕਸਪੈਕਟਡ ਨਹੀਂ ਸੀ ਵੀ ਕੈਨੇਡਾ ਹਾਲਾਂ ਸਾਰੇ ਦੁਨੀਆ ਦੇ ਮੁਲਕਾਂ ਦੇ ਮੁਕਾਬਲੇ ਜੇ ਕਹਿਣਾ ਹੋਏ ਤਾਂ ਸਭ ਤੋਂ ਜ਼ਿਆਦਾ ਜੇ ਕੋਈ ਪ੍ਰਭਾਵਿਤ ਹੋਏਗਾ ਜਾਂ ਸਭ ਤੋਂ ਜ਼ਿਆਦਾ ਜਿਹੜਾ ਸਭ ਤੋਂ ਵੱਡਾ ਕਿਸੇ ਦਾ ਟ੍ਰੇਡ ਪਾਰਟਨਰ ਹੈ ਅਮਰੀਕਾ ਦਾ, ਉਹ ਤਾਂ ਕੈਨੇਡਾ ਹੈ। ਔਰ ਇਹ ਸੀ ਕਿ ਵੀ ਸ਼ਾਇਦ ਇਹ ਐਕਸਪੈਕਟੇਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਨਾ ਹੋਏ ਕਿ ਕੈਨੇਡਾ ਇੰਨਾ ਡਿਫਾਇੰਟ ਹੋਏਗਾ। ਔਰ ਪਹਿਲਾਂ ਤਾਂ ਸੀ ਵੀ ਸ਼ਾਇਦ ਜਸਟਿਨ ਟਰੂਡੋ ਦੇ ਤੋਂ ਬਾਅਦ ਜਿਹੜਾ ਦੂਸਰਾ ਆਏਗਾ ਉਹਦੇ ਕੋਲ ਬਹਾਨਾ ਹੋਏਗਾ ਉਹ ਲਿਫੇ, ਔਰ ਅਸੀਂ ਇਸ ਨੂੰ ਡਿਸਕਸ ਵੀ ਕਰਾਂਗੇ ਕਿ ਵੀ ਉਹ ਵੀ ਵਰਲਡ ਬੈਂਕ ਤੋਂ ਲੈ ਕੇ ਦੁਨੀਆ ਦੇ ਵੱਡੇ ਬੈਂਕਾਂ ਨੂੰ ਨਾਲ ਕੰਮ ਕਰਨ ਵਾਲਾ ਔਰ ਜਿਹੜਾ ਬੰਦਾ ਇਕੋਨੋਮਿਸਟ ਹੈ ਉਹਦੀ ਵੀ ਡਿਫਾਇੰਸ ਜਸਟਿਨ ਟਰੂਡੋ ਦਾ ਇੱਕ ਚਲੋ ਐਜ਼ ਏ ਪੋਲੀਟੀਕਲ ਜਿਹੜਾ ਉਹਨਾਂ ਨੇ ਸਟੈਂਡ ਲਿਆ, ਪਰ ਇਹ ਇਕਨੋਮਿਕਸ ਨੂੰ ਵੀ ਚੰਗੀ ਤਰ੍ਹਾਂ ਸਮਝਦਾ ਹੈ। ਸੋ ਇਹਨੇ ਈਵਨ ਜਿਹੜੀ ਹੁਣ ਕੰਜ਼ਰਵੇਟਿਵ ਪਾਰਟੀ ਕੈਨੇਡਾ ਦੇ ਵਿੱਚ ਜਿਹੜੀ ਹੈ ਜ਼ੂਮ ਹੀ ਕਰ ਰਹੀ ਸੀ ਵੀ ਅਸੀਂ ਜਿੱਤਣਾ ਹੀ ਅਸੀਂ ਜਿੱਤੇ ਹਾਂ, ਕਿਉਂਕਿ ਜਸਟਿਨ ਟਰੂਡੋ ਦੀ ਗਵਰਨਮੈਂਟ ਦੀ ਜਿਹੜੀ ਪਪੂਲੈਰਿਟੀ ਹੈ ਜਾਂ ਸਪੋਰਟ ਹੈ ਬਹੁਤ ਥੱਲੇ ਚਲੀ ਗਈ ਸੀ। ਔਰ ਉਹਨਾਂ ਹਾਲਾਤਾਂ 'ਚ ਹੀ ਵਿਦਨ ਲਿਬਰਲ ਪਾਰਟੀ ਦੇ ਵੀ ਰਿਵੋਲਟ ਵਰਗੀ ਸਿਚੁਏਸ਼ਨ ਬਣੀ ਔਰ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰਨਾ ਪਿਆ। ਪਰ ਇਸ ਇਸ਼ੂ ਨੇ ਲਿਬਰਲ ਪਾਰਟੀ ਦੇ ਵਿੱਚ ਵੀ ਇੱਕ ਨਵੀਂ ਜਾਨ ਭਰ ਦਿੱਤੀ ਹੈ ਔਰ ਉਹਦੀ ਜਿਹੜਾ ਗ੍ਰਾਫ ਹੈ ਅੱਪ ਜਾਣਾ ਸ਼ੁਰੂ ਹੋਇਆ। ਟਰੂਡੋ ਦਾ ਹੀ ਸ਼ੁਰੂ ਹੋ ਗਿਆ ਸੀ ਔਰ ਜਿਹੜਾ ਹੁਣ ਜਿਹਨੇ ਟੇਕ ਓਵਰ ਕੀਤਾ ਹੈ, ਜੇ ਉਹਨੇ ਇਹੀ ਲਾਈਨ ਰੱਖੀ ਤਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਈ। ਹਾਲਾਂ ਅਕਤੂਬਰ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ ਕੈਨੇਡਾ 'ਚ ਔਰ ਇਹ ਵੀ ਐਕਸਪੈਕਟਡ ਹੈ ਕਿ ਮਿਸਟਰ ਕਾਰਨੀ ਇਮੀਡੀਏਟ ਵੀ ਉਹਨੂੰ ਆਰਡਰ ਕਰ ਸਕਦਾ ਇਲੈਕਸ਼ਨ, ਪਰ ਹੋ ਸਕਦਾ ਹੈ ਵੀ ਆਪਣੀ ਇਹ ਡਿਫਾਇੰਸ ਦੀ ਲਾਈਨ ਜਾਂ ਜਿਵੇਂ ਕੈਨੇਡੀਅਨਸ ਨੂੰ ਹੋਪ ਹੈ ਵੀ ਇਹ ਇਕੋਨੋਮਿਸਟ ਵੀ ਹੈ ਔਰ ਇਹ ਸਾਰੀ ਗੱਲ ਨੂੰ ਸਮਝਦਾ ਹੈ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਜਿਹੜੀ ਜਿਵੇਂ ਹਾਲਾਂ ਬਹੁਤ ਵਾਰ ਕਿਹਾ ਜਾਂਦਾ ਕਿ 24 ਆਵਰਸ ਇਜ਼ ਏ ਟੂ ਲੌਂਗ ਟਾਈਮ ਇਨ ਪੋਲੀਟਿਕਸ, ਇੱਥੇ ਤਾਂ ਅਜੇ ਕਈ ਹਫ਼ਤਿਆਂ ਦੀ ਗੱਲ ਹੈ
ਕਿ ਲਿਬਰਲ ਪਾਰਟੀ ਵਾਪਸ ਵੀ ਲੋਕਾਂ ਦੀ ਜਿਹੜੀ ਹੈ ਇਮੈਜੀਨੇਸ਼ਨ ਕੈਪਚਰ ਕਰ ਸਕਦੀ ਹੈ ਔਰ ਵਾਪਸ ਪਾਵਰ 'ਚ ਆ ਅਜੇ ਇਟਸ ਟੂ अर्ਲੀ ਟੂ ਸੇ, ਲੇਕਿਨ ਆਲਰੇਡੀ ਉਸ ਲਾਈਨ ਦੇ ਉੱਤੇ ਗੱਲ ਸ਼ੁਰੂ ਹੋ ਗਈ ਹੈ। ਔਰ ਜਿਵੇਂ ਕੈਨੇਡਾ ਦੇ ਲੋਕਾਂ ਨੇ ਯਕਸਹਿਤੀ ਦਾ ਇਜ਼ਹਾਰ ਕੀਤਾ ਹੈ, ਇਹ ਆਪਣੇ ਆਪ 'ਚ ਰਿਮਾਰਕੇਬਲ ਹੈ, ਕਿਉਂਕਿ ਕੋਈ ਮੁਕਾਬਲਾ ਨਹੀਂ ਹੈ। ਜੇ ਕੱਲ੍ਹ ਨੂੰ ਟਰੰਪ ਜਿਹੜੇ ਹੈ, ਹੁਣ ਸਭ ਤੋਂ ਜ਼ਿਆਦਾ ਬਾਰਡਰ 5000 ਮੀਲ ਤੋਂ ਵੀ ਜ਼ਿਆਦਾ ਕੈਨੇਡਾ ਅਮਰੀਕਾ ਦਾ ਬਾਰਡਰ ਲੱਗਦਾ ਹੈ, ਔਰ ਇਹ ਦੁਨੀਆ ਦੇ 2 ਮਹਿਜ਼ ਮੁਲਕ ਹੋਣਗੇ ਜਿਨ੍ਹਾਂ ਦੇ ਬਾਰਡਰਾਂ ਦੇ ਉੱਤੇ ਫੌਜ ਨਹੀਂ ਹੈ। ਉੱਥੇ ਇੰਡੀਆ ਪਾਕਿਸਤਾਨ 'ਚ ਕਿੰਨਾ ਕੁ ਉਹਨਾਂ ਦਾ ਬਾਰਡਰ ਹੈ, 400-500 ਕਿਲੋਮੀਟਰ, ਤਾਂ ਰੋਜ਼ ਸ਼ਾਮ ਨੂੰ ਉੱਥੇ ਹੁਸੈਨੀ ਉਹਦੇ 'ਤੇ ਵਾਹਗਾ ਬਾਰਡਰ 'ਤੇ ਬੂਟ 'ਚ ਬੂਟ ਮਾਰ ਰਹੇ ਹੁੰਦੇ ਨੇ, ਔਰ ਉਹ ਡਰਾਮਾ ਦੇਖਣ ਦੇ ਲਈ ਦੋਨੋਂ ਪਾਸਿਓਂ ਲੋਕ ਆਏ ਹੁੰਦੇ ਨੇ। ਔਰ ਇੱਥੇ ਇਹ ਇੱਕ ਆਪਣੇ ਆਪ ਦੇ ਵਿੱਚ ਇੱਕ ਆਈਡੀਅਲ ਸੀ। ਔਰ ਮੈਨੂੰ ਯਾਦ ਹੈ ਚੰਗੀ ਤਰ੍ਹਾਂ ਵੀ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਪਾਕਿਸਤਾਨ ਦਾ ਜਿਹੜਾ ਪਹਿਲਾਂ ख्वाब ਦੇਖਿਆ, ਆਪਣੇ ਲੋਕਾਂ ਨੂੰ ਵੀ ਦਿਖਾਇਆ ਔਰ ਉਸ ख्वाब ਦੀ ਪੂਰਤੀ ਵੀ ਕੀਤੀ। ਉਹਨਾਂ ਦੀ ਚਾਹਨਾ ਹੈ, ਉਹਨਾਂ ਦੇ ਕਿਤੇ ਲਫ਼ਜ਼ ਮੈਂ ਪੜ੍ਹੇ ਹੋਏ ਨੇ ਕਿ ਅਸੀਂ ਇਹ ਚਾਹੁੰਦੇ ਹਾਂ ਵੀ ਸਾਡੇ ਭਾਰਤ ਨਾਲ ਸੰਬੰਧ ਇਵੇਂ ਹੀ ਹੋਣ ਜਿਵੇਂ ਅਮਰੀਕਾ ਤੇ ਕੈਨੇਡਾ ਦੇ ਨੇ, ਕਿਉਂਕਿ ਇਹ 150 ਸਾਲ ਦਾ ਰਿਸ਼ਤਾ ਹੈ, ਕੋਈ ਛੋਟਾ ਨਹੀਂ ਹੈ ਕਿ ਵੀ ਕੋਈ 10-20 ਸਾਲ 'ਚ। ਔਰ ਕਦੇ ਵੀ ਇਸ 150 ਸਾਲ 'ਚ ਇਸ ਕਿਸਮ ਦੀ ਬਿਟਰਨੈਸ ਨਹੀਂ ਹੋਈ। ਔਰ ਇਹ ਵੀ ਦੋਨੋਂ ਪਾਸੇ ਜਿਹੜੇ ਪਾਰਕ ਨੇ, ਔਰ ਇਵੇਂ ਹੁੰਦਾ ਸੀ ਵੀ ਉੱਥੇ ਕੋਈ ਮਿਲਣ ਆਇਆ, ਉਹਦੇ ਕੋਲ ਇੱਧਰੋਂ ਦਾ ਵੀਜ਼ਾ ਨਹੀਂ ਹੈ, ਜਾਂ ਉੱਧਰੋਂ ਵਾਲੇ ਕੋਲ ਉੱਧਰ ਦਾ ਇੱਧਰ ਦਾ ਨਹੀਂ, ਇੱਧਰ ਵਾਲੇ ਕੋਲ ਉੱਧਰ ਦਾ ਨਹੀਂ ਹੈ, ਉੱਥੇ ਇੱਕ ਬੈਠ ਕੇ ਪਾਰਕ ਦੇ ਵਿੱਚ ਉਹ ਮਿਲ ਲੈਂਦਾ ਸੀ। ਇੱਕ ਜਿਹੜਾ ਉੱਧਰ ਗਿਆ ਔਰ ਦੂਜਾ, ਔਰ ਕੋਈ ਤੁਹਾਨੂੰ ਬਹੁਤਾ ਦੇਖ ਨਹੀਂ ਰਿਹਾ, ਜਾਂ ਦੂਜਾ ਉਹ ਕ੍ਰਾਸ ਓਵਰ ਵੀ ਸੀ ਕਿਸੇ ਸਟੇਜ 'ਤੇ। ਲੇਕਿਨ ਇਹ ਖੂਬਸੂਰਤ ਰਿਸ਼ਤਾ ਔਰ ਡਿਊਲ ਸਿਟੀਜ਼ਨਸ਼ਿਪ, ਹੁਣ ਮੈਂ ਦੇਖ ਰਿਹਾ ਵੀ ਜਿਸ ਕਿਸਮ ਦੀਆਂ ਤਲਖੀਆਂ ਵਧੀਆਂ ਹੋਈਆਂ ਨੇ, ਨੈਕਸਟ ਸਟੈਪ ਟਰੰਪ ਜਾਂ ਕੈਨੇਡਾ ਹੀ ਕਹੇ ਜੀ ਅਸੀਂ ਖ਼ਤਮ ਕੀਤੀ, ਹੁਣ ਇੱਕੋ ਵੇਲੇ ਬੰਦਾ ਅਮਰੀਕਾ ਦਾ ਵੀ ਕੈਨੇਡਾ ਦਾ ਵੀ ਸਿਟੀਜ਼ਨ ਹੋ ਸਕਦਾ। ਸੋ ਇਹ ਇੱਕ ਵੱਖਰੀ ਕਹਾਣੀ ਹੈ ਕਿ ਵੀ ਇਹ ਜਿਹੜੀ ਕੈਨੇਡਾ ਅਮਰੀਕਾ ਟੈਰਿਫ ਵਾਰ ਹੈ ਔਰ ਇਹ ਡਿਫਾਇੰਸ ਹੈ ਕੈਨੇਡਾ ਦੀ, ਉਹਦੇ 'ਚ ਲਿਬਰਲ ਪਾਰਟੀ ਜਿਹੜੀ ਹੈ ਉਹ ਦੁਬਾਰਾ ਉਹਦਾ ਪੁਨਰ ਉਭਾਰ ਹੋ ਸਕਦਾ। ਲੇਕਿਨ ਜਿਹੜੀ ਸਭ ਤੋਂ ਵੱਡੀ ਗੱਲ ਭਾਰਤ ਦੇ ਹਵਾਲੇ ਨਾਲ ਹੈ, ਜਿਸ ਨੂੰ ਭਾਰਤ ਦਾ ਈਵਨ ਜਿਹੜਾ ਥੋੜ੍ਹਾ ਬਹੁਤ ਵੀ ਗੈਰਤਮੰਦ ਅਣਖਮੰਦ ਮੀਡੀਆ, ਭਾਵੇਂ ਉਹ ਹਿੰਦੂਤਵਾ ਦੇ ਜਾਂ ਉਸ ਆਈਡੀਓਲੋਜੀ ਦੇ ਵਿਰੁੱਧ ਵਾਲੇ ਵੀ ਨੇ, ਔਰ ਅਦਰਵਾਈਜ਼ ਵੀ ਉਹਨਾਂ ਦੇ ਕ੍ਰਿਟਿਕ ਵੀ ਨੇ, ਜਾਂ ਈਵਨ ਹਿੰਦੂਤਵੀਆਂ ਲਈ ਵੀ ਉੱਥੇ ਜਿਹੜਾ ਮੀਡੀਆ, ਹੁਣ ਉਹਨਾਂ ਲਈ ਇਹ ਡਿਫੈਂਡ ਕਰਨਾ ਔਖਾ ਹੋ ਰਿਹਾ ਹੈ ਕਿ ਵੀ ਪ੍ਰੈਜ਼ੀਡੈਂਟ ਟਰੰਪ ਨੇ 20 ਜਨਵਰੀ ਤੋਂ ਲੈ ਕੇ ਜੋ ਇੰਡੀਆ ਬਾਰੇ ਜੋ ਲਾਈਨ ਲਈ, ਜੋ ਮੋਦੀ ਦੀ ਵਿਜ਼ਿਟ ਦੇ ਦੌਰਾਨ ਮੋਦੀ ਦੀ ਹਿਊਮਿਲੇਸ਼ਨ ਕੋਲ ਖੜਾ ਕਰਕੇ ਵੀ ਕੀਤੀ। ਲੇਕਿਨ ਜੇ ਪਿਛਲੇ ਹਫਤੇ ਦੀ ਗੱਲ ਹੀ ਕਰੀਏ, ਜਦੋਂ ਕਿ ਇੱਕ ਪਾਸੇ ਟਰੰਪ ਨੇ ਆਪਣੀਆਂ ਬਹੁਤ ਸਾਰੇ ਕਾਰਡ ਜਿਹੜੇ ਨੇ, ਜਿੰਨੇ ਇਸ਼ੂ ਉਹਨਾਂ ਨੇ ਆਪਣੀ 2.25 ਘੰਟੇ ਦੀ ਸਟੇਟ ਆਫ ਦਾ ਯੂਨੀਅਨ ਐਡਰੈਸ 'ਚ ਲਿਆਂਦੇ, ਉਹਦੇ 'ਚ ਵੀ 2 ਵਾਰ ਇੰਡੀਆ ਦਾ ਜ਼ਿਕਰ ਕੀਤਾ, ਇਹ ਕਹਿ ਕੇ ਕਿ ਇੰਡੀਆ ਜਿਹੜਾ ਹੈ ਇਹ ਸਭ ਤੋਂ ਜ਼ਿਆਦਾ ਟੈਰਿਫ ਲਾਉਂਦਾ ਹੈ ਔਰ 100% ਤੋਂ ਵੀ ਕਈ ਮਾਮਲਿਆਂ 'ਚ ਉੱਥੇ ਅਸੀਂ ਵੇਚ ਨਹੀਂ ਸਕਦੇ ਕੁਛ। ਪਰ ਪਿਛਲੇ ਇੱਕ ਹਫ਼ਤੇ 'ਚ ਤੀਸਰੀ ਵਾਰ, ਔਰ ਇਹ ਵੀ ਉਦੋਂ ਕਿਉਂਕਿ ਜਦੋਂ ਇੰਡੀਆ ਨੇ ਦੇਖਿਆ ਕਿ ਵੀ ਹਾਲਾਂ ਮੋਦੀ ਦੇ ਨਾਲ ਜਦੋਂ ਗੱਲਬਾਤ ਜਾਂ ਦੂਜੀ ਹੋਈ ਕਿ ਇਹਨਾਂ ਦੀ ਜਿਹਨੂੰ ਬਹੁਤਾ ਪ੍ਰਚਾਰਿਆ ਨਹੀਂ ਸੀ ਗਿਆ, ਪਰ ਅੰਡਰਹੈਂਡ ਅੰਡਰਸਟੈਂਡਿੰਗ ਸੀ ਕਿ ਜੀ ਅਸੀਂ ਇੱਕ ਟ੍ਰੇਡ ਡੀਲ ਸਾਈਨ ਕਰਾਂਗੇ ਔਰ ਉਹ ਆਉਂਦੇ ਅਗਸਤ ਸਤੰਬਰ ਤੱਕ ਉਹਦਾ ਖਰੜਾ ਪੂਰੀ ਤਰ੍ਹਾਂ ਟੂ ਐਂਡ ਫਰੋ ਹੋ ਜਾਏਗਾ ਔਰ ਇਵੇਂ ਟੈਰਿਫ ਦੀ ਲੜਾਈ ਮੁੱਕ ਜਾਏਗੀ। ਸੋ ਇੰਡੀਆ ਤਾਂ ਉੱਥੇ ਜਦ ਮੋਦੀ ਚਲਾ ਗਿਆ ਵਾਪਸ, ਉਹਨਾਂ ਨੇ ਸਮਝਿਆ ਵੀ ਚਲੋ ਬਿਸਤੀ ਬੁਸਤੀ ਹੋ ਗਈ, ਜਿਹੜੇ F-35 ਲੈਣ ਦਾ ਵੀ ਸਾਡੇ ਸਿਰ 'ਤੇ ਮੜਨ ਦੀ ਗੱਲ ਹੋਈ, ਦੂਜਾ ਵੀ ਹੋਇਆ, ਉਹਨਾਂ ਦੇ ਪੱਤਰਕਾਰਾਂ ਨੂੰ ਵੀ ਬੇਇੱਜ਼ਤ ਕੀਤਾ, ਖਾਲਿਸਤਾਨ ਦਾ ਇਸ਼ੂ ਵੀ ਸਾਈਡ ਟਰੈਕ ਕੀਤਾ ਟਰੰਪ ਨੇ, ਬੰਗਲਾਦੇਸ਼ ਦਾ ਵੀ ਪਾਸੇ ਕੀਤਾ। ਪਰ ਇਹਦੇ ਬਾਵਜੂਦ ਉਹਨਾਂ ਨੂੰ ਲੱਗਾ ਕਿ ਵੀ ਅਸੀਂ ਟੈਰਿਫ ਦੀ ਮਾਰ ਤੋਂ ਬਚ ਗਏ। ਆਉਣ ਤੋਂ ਪਹਿਲਾਂ ਆਪਣੇ ਬਜਟ 'ਚ ਉਹਨਾਂ ਨੇ ਉਹ ਕਾਫੀ ਕੁਛ ਘਟਾ ਕੇ ਆਏ ਸੀ। ਇੱਧਰ ਉਹ ਨਿਆਣਿਆਂ ਦੇ ਨਾਲ ਜਿਹੜਾ ਮਿਲਿਆ ਇਹਨਾਂ ਨੂੰ ਟਰੰਪ ਦਾ ਦੋਸਤ ਐਲਨ ਮਸਕ, ਉਹਦੀ ਵੀ ਹਿਊਮਿਲੇਸ਼ਨ ਇਹਨਾਂ ਨੇ ਲੈ ਲਈ, ਉਹ ਵੀ ਕਿਸੇ ਨਿਆਣੇ ਨੇ ਚੁੱਕ ਕੇ ਕੋਈ ਗੇਂਦ ਨਹੀਂ ਮਾਰਤਾ ਇਹਦੇ ਸਿਰ 'ਚ, ਔਰ ਉਹਨੂੰ ਵੀ ਕਹਿ ਦਿੱਤਾ ਵੀ ਸਟਾਰਲਿੰਕ ਲੈ ਆਓ ਆਪਣੇ, ਉੱਥੇ ਵੀ ਕਹਿ ਦਿੱਤਾ ਜੀ ਜਿਹੜੇ ਸਾਡੇ ਮਾਣਕ ਨੇ ਜਿਹੜਾ ਉਹਨੂੰ ਪੂਰੇ ਕਰੇਗਾ ਉਹਦੇ ਲਈ ਮਾਰਕੀਟ ਖੁੱਲ੍ਹੀ ਹੈ। ਸੋ ਉਹ ਥੋੜ੍ਹੇ ਜਿਹੇ ਰਿਲੈਕਸ ਹੋ ਗਏ ਸੀ ਕਿ ਵੀ ਅਸੀਂ ਐਕਸੈਪਟ ਕਰ ਲਿਆ। ਪਰ ਜਦੋਂ ਟਰੰਪ ਨੇ ਅਗੇਨ ਸ਼ੁਰੂ ਕੀਤਾ, ਫਿਰ ਉਹਨਾਂ ਨੇ ਆਪਣੇ ਕਮਰਸ ਐਂਡ ਇੰਡਸਟਰੀ ਮਿਨਿਸਟਰ ਪਿਊਸ਼ ਗੋਇਲ ਨੂੰ ਦੌੜਾਇਆ ਵਾਸ਼ਿੰਗਟਨ ਦਾ, ਉੱਥੇ ਕੋਈ ਜ਼ਿਕਰ ਨਹੀਂ ਕੀਤਾ। ਔਰ ਇਹ ਜਿਹੜੇ ਕਿ
ਬ੍ਰਸ਼ ਕਰਦਿਆਂ ਦੀ ਵੀ ਜਿਹੜੀ ਹੈ ਉਹ ਪਿਕਚਰ ਇਹਨਾਂ ਨੇ ਪਾਈ ਹੁੰਦੀ ਹੈ। ਪੀਯੂਸ਼ ਗੋਇਲ ਇੱਥੇ ਹਫਤਾ ਬੈਠਾ ਰਿਹਾ ਕਿ ਜੀ ਡੀਲ ਹੋ ਰਹੀ ਹੈ, ਟ੍ਰੇਡ ਡੀਲ ਡਿਸਕਸ ਹੋ ਰਹੀ ਹੈ। ਕੋਈ ਉਹਦੇ ਵੈਬਸਾਈਟ 'ਤੇ ਜਾਂ ਆਫੀਸ਼ੀਅਲ ਜਾਂ ਪ੍ਰਾਈਵੇਟ 'ਤੇ ਕੋਈ ਪਿਕਚਰ ਤੱਕ ਨਹੀਂ ਪਾਈ ਗਈ। ਮੋਦੀ ਜਿਹੜਾ ਉਹ ਗੁਜਰਾਤ ਦੇ ਵਿੱਚ ਜਿਹੜਾ ਜਾ ਕੇ ਰੋਡ ਸ਼ੋਅ ਕਰ ਰਿਹਾ, ਉੱਥੋਂ ਦੌੜਿਆ ਹੋਇਆ ਤਾਂ ਕਿ ਕੋਈ ਸਵਾਲ ਨਾ। ਐਸ ਜੈ ਸ਼ੰਕਰ ਉਹ UK ਔਰ ਆਇਰਲੈਂਡ ਦੇ ਵਿੱਚ ਉਹਨੇ ਆਪਣੀ ਪਾਈ ਹੋਈ ਹੈ ਫੋਟੋ ਕਿ ਜੀ ਸਵੇਰੇ ਮਾਰਨਿੰਗ ਵਾਕ ਕਰਦਾ ਹੋਇਆ। ਸੋ ਮਤਲਬ ਇਹ ਹੈ ਕਿ ਜਿਹੜੇ ਅਸਲੀ ਕਲਾਕਾਰ ਸਾਰੇ ਨੇ ਉਹ ਤਾਂ ਭਗੌੜੇ ਨੇ, ਤੇ ਦੂਜੇ ਤੇ ਇੱਧਰ ਜਿਹੜਾ ਟੈਰਿਫ ਦਾ ਮੁੱਦਾ ਹੈ, ਟਰੰਪ ਨੇ ਤੀਸਰੀ ਵਾਰ ਇਹ ਕਹਿ ਕੇ ਉਹਨੇ ਕਿਹਾ ਕਿ ਜੀ ਹੁਣ ਬੰਦੇ ਦੇ ਪੁੱਤ ਬਣੇ ਨੇ। ਇਹਨਾਂ ਨੇ ਬਹੁਤ ਜ਼ਿਆਦਾ ਟੈਰਿਫ ਲਾਇਆ ਹੋਇਆ ਸੀ, ਹੁਣ ਮੈਂ ਇਹਨਾਂ ਨੂੰ ਐਕਸਪੋਜ਼ ਕਰਤਾ ਕਿਉਂਕਿ ਔਰ ਇਹ ਉਹਨਾਂ ਦੇ ਐਗਜ਼ੈਕਟ ਲਫ਼ਜ਼ ਜਿਹੜੇ ਕਿ ਇਹਨਾਂ ਦੀ ਆਪਣੀ PTI ਨਿਊਜ਼ ਏਜੰਸੀ ਨੇ ਛਾਪੇ ਨੇ ਔਰ ਉਹਦਾ ਹੈਡਲਾਈਨ ਉਹਨਾਂ ਨੇ ਲਾਇਆ, ਟਰੰਪ ਸੇਜ਼ ਇੰਡੀਆ ਐਗਰੀਡ ਟੂ ਕੱਟ ਟੈਰਿਫਸ ਵੇ ਡਾਊਨ। ਕਿ ਟਰੰਪ ਨੇ ਕਿਹਾ ਕਿ ਇੰਡੀਆ ਮੰਨ ਗਿਆ। ਵੇ ਡਾਊਨ ਦਾ ਮਤਲਬ ਹੈ ਵੀ ਜ਼ੀਰੋ ਤੇ ਲਿਆਉਣ ਦਾ। US ਪ੍ਰੈਜ਼ੀਡੈਂਟ ਟਰੰਪ ਸੇਜ਼ ਇੰਡੀਆ ਹੈਜ਼ ਬੀਨ ਐਕਸਪੋਜ਼ਡ ਫॉर what they have done as he attacks India's tariffs again। ਉਹਨੇ ਕਿਹਾ, ਉਹਨੇ ਫਿਰ ਹੱਲਾ ਬੋਲਿਆ ਤੀਜੀ ਵਾਰ, ਇਹਨਾਂ ਨੇ ਤੀਜੀ ਵਾਰ ਕਿਹਾ ਔਰ ਉਹਨੇ ਕਿਹਾ ਕਿ ਵੀ ਇਹ ਹੁਣ ਟਰੰਪ ਦੇ ਐਗਜ਼ੈਕਟ ਲਫ਼ਜ਼ ਫਰਾਈਡੇ, ਕਿਉਂਕਿ ਲਾਸਟ ਸ਼ੋਅ ਸੀ ਸਾਡਾ, ਅਸੀਂ ਜਾਂਦੇ ਜਾਂਦੇ ਮੈਂ ਦੇਖ ਲਈ ਸੀ ਖਬਰ, ਪਰ ਇਨ ਡੀਟੇਲ ਮੈਂ ਡਿਸਕਸ ਕਰਨਾ ਚਾਹੁੰਦਾ ਸੀ ਕਿਉਂਕਿ ਉਹਦੇ 'ਚ ਟਰੰਪ ਨੇ ਕਿਹਾ ਆਵਰ ਕੰਟਰੀ ਫਰੋਮ ਐਨ ਇਕਨੋਮਿਕ ਸਟੈਂਡ ਪੁਆਇੰਟ ਐਂਡ ਫਾਈਨੈਂਸ਼ੀਅਲ ਸਟੈਂਡ ਪੁਆਇੰਟ and a trade standpoint has been absolutely ripped off by almost every country in the world। ਕਿ ਸਾਡਾ ਮੁਲਕ ਨੂੰ ਆਰਥਿਕ ਪੱਖੋਂ, ਫਾਈਨੈਂਸ਼ੀਅਲ ਪੱਖੋਂ, ਟ੍ਰੇਡ ਸਟੈਂਡ ਪੁਆਇੰਟ ਤੋਂ ਦੁਨੀਆ ਦੇ ਹਰ ਮੁਲਕ ਨੇ ਲੁੱਟਿਆ ਚੰਗੀ ਤਰ੍ਹਾਂ। ਫਿਰ ਇਸ ਨੂੰ ਨੇ ਕੰਟੀਨਿਊ ਕਰਦੇ हैं ਕਿ ਕੈਨੇਡਾ, ਮੈਕਸੀਕੋ ਐਂਡ ਦੈਨ ਯੂ ਜਸਟ ਗੋ ਰਾਈਟ ਡਾਊਨ ਦਾ ਲਾਈਨ ਵੀ ਆ ਸਾਰੇ ਕੈਨੇਡਾ ਵੀ, ਮੈਕਸੀਕੋ ਵੀ। India charges us massive tariffs, massive। You can't even sell anything into India। ਕਿ ਇੰਡੀਆ ਜਿਹੜਾ ਹੈ ਉਹ ਇੰਨੇ ਚਾਰਜ ਕਰ ਰਿਹਾ, ਇੰਨੇ ਚਾਰਜ ਦੋ ਵਾਰੀ ਮੈਸਿਵ ਕਿ ਤੁਸੀਂ ਭਾਰਤ 'ਚ ਕੋਈ ਸੌਦਾ ਉੱਥੇ ਵੇਚ ਨਹੀਂ ਸਕਦੇ। ਇਟਸ ਆਲਮੋਸਟ ਰੈਸਟ੍ਰਿਕਟਿਵ, ਦੋ ਵਾਰ ਇਟਸ ਆਲਮੋਸਟ ਰੈਸਟ੍ਰਿਕਟਿਵ, ਫਿਰ ਇਟ ਇਜ਼ ਰੈਸਟ੍ਰਿਕਟਿਵ। ਉਹਨੇ ਇੰਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਹੋਈਆਂ। ਵੀ ਡੂ ਵੈਰੀ ਲਿਟਲ ਬਿਜ਼ਨਸ ਇਨਸਾਈਡ। ਅਸੀਂ ਇੰਡੀਆ 'ਚ ਬਹੁਤ ਥੋੜੀ ਬਿਜ਼ਨਸ ਕਰਦੇ ਹਾਂ। ਦੇ ਹੈਵ ਐਗਰੀਡ ਬਾਈ ਦਾ ਵੇ, ਦੇ ਵਾਂਟ ਟੂ ਕੱਟ ਦੇਅਰ ਟੈਰਿਫਸ ਵੇ ਡਾਊਨ ਨਾਓ ਬਿਕੋਜ਼ ਸਮਬਡੀ ਇਜ਼ ਫਾਈਨਲੀ ਐਕਸਪੋਜ਼ਿੰਗ ਦੈਮ ਫॉर what they have done। ਉਹ ਕਹਿੰਦਾ ਵੀ ਹੁਣ ਐਨ ਲੰਮੇ ਪੈ ਚੁੱਕੇ ਨੇ, ਥੱਲੇ ਤੱਕ ਜਿਹੜਾ ਹੈ ਉਹ ਸਭ ਕੁਝ ਲਾਉਣ ਨੂੰ ਤਿਆਰ ਨੇ ਜੋ ਲਾਇਆ ਹੋਇਆ। ਔਰ ਇਸ ਲਈ ਕਿਉਂਕਿ ਕਿਸੇ ਨੇ ਇਹਨਾਂ ਨੂੰ ਕੰਨੋਂ ਫੜ ਕੇ ਖੜਾ ਕਰਕੇ ਬੇਨਕਾਬ ਕੀਤਾ ਕਿ ਹੁਣ ਉਹਨੂੰ ਪਤਾ ਹੈ ਵੀ ਉਹੀ ਕਰ ਰਿਹਾ ਹੈ, ਟੈਰਿਫ ਇੰਡੀਆ ਟੈਰਿਫ ਕਿੰਗ। ਉਹਨੇ ਕਿਹਾ ਕਿ ਵੀ at the same time with China, same thing with a lot of other countries, and the European Union has been a terrible abuser of this। ਸਭ ਨੂੰ ਰਗੜਾ ਇੱਕੋ ਵੇਲੇ, ਚਾਈਨਾ ਵੀ, ਯੂਰਪੀਅਨ ਯੂਨੀਅਨ ਵੀ। ਹੁਣ ਇਹ PTI ਉਹਨਾਂ ਦੀ ਨਿਊਜ਼ ਏਜੰਸੀ ਕਹਿ ਰਹੀ ਹੈ Trump's comments came following Commerce Minister Piyush Goyal's visit to US for trade talks with his counterpart Howard Lutnick। This was the third time this week that Trump has criticized the high tariffs charged by India। ਕਿ ਹਫ਼ਤੇ 'ਚ ਤੀਸਰੀ ਵਾਰ ਇਹ ਜਿਹੜਾ ਉਹਨਾਂ ਨੇ ਕਿਹਾ, ਉਹਨੇ ਫਿਰ ਉਹ ਤਿੰਨੋਂ ਵਾਰਾਂ ਦਿੱਤੀਆਂ ਵੀ ਉਹਨੇ ਟੈਰਿਫ ਕਿੰਗ ਕਿਹਾ, ਇੰਡੀਆ ਨੂੰ ਬਿਗ ਅਬਿਊਜ਼ਰ ਕਿਹਾ ਔਰ ਇਹ ਜਿਹੜਾ ਉਹਨੇ ਕਿਹਾ ਕਿ ਇਹ ਜਿਹੜਾ ਉਹਨਾਂ ਨਾਲ ਬਿਜ਼ਨਸ ਕਰਨੀ ਇੰਡੀਆ ਨਾਲ ਬਹੁਤ ਮੁਸ਼ਕਲ ਹੈ। ਇਟ ਇਜ਼ ਵੈਰੀ ਹਾਰਡ ਟੂ ਸੈਲ ਇਨ ਟੂ ਇੰਡੀਆ ਬਿਕੋਜ਼ ਦੇ ਹੈਵ ਟ੍ਰੇਡ ਬੈਰੀਅਰਸ, ਵੈਰੀ ਸਟਰੋਂਗ ਟੈਰਿਫਸ। ਹੁਣ ਇਹ ਆਪਣੇ ਆਪ ਦੇ ਵਿੱਚ ਦੱਸਦਾ ਹੈ ਕਿ ਵੀ ਇੱਕ ਤਾਂ ਇਹਨਾਂ ਦੀ ਜਿਹੜੀ ਸੋ ਕਾਲਡ ਟ੍ਰੇਡ ਡੀਲ ਕਰਨ ਪੀਯੂਸ਼ ਗੋਇਲ ਆਇਆ ਸੀ, ਉਹਦਾ ਕੋਈ ਨਾਮੋ ਨਿਸ਼ਾਨ ਨਹੀਂ। ਉਹਨੇ ਤਾਂ ਆਪਣੀ ਵਿਜ਼ਿਟ ਦਾ ਵੀ ਨਾਮੋ ਨਿਸ਼ਾਨ ਨਹੀਂ ਦਿੱਤਾ, ਕੋਈ ਪਿਕਚਰ, ਕੋਈ ਪ੍ਰੈਸ ਸਟੇਟਮੈਂਟ। ਹਾਲਾਂ ਦੋਨੋਂ ਕਾਮਰਸ ਮਿਨਿਸਟਰ ਮਿਲੇ ਨੇ ਅਮਰੀਕਾ ਦੇ ਵੀ ਦੂਜੇ, ਪਰ ਹਾਲਾਂ ਇੱਥੇ ਵੀ ਆ ਕੇ ਮੰਨ ਕੇ ਗਏ ਕਿ ਜੀ ਹਜ਼ੂਰ ਸਾਡੇ ਮਾਈ ਬਾਪ, ਜੋ ਤੁਸੀਂ ਕਹਿੰਦੇ ਹੋ ਅਸੀਂ ਕਰਾਂਗੇ। ਪਰ ਇੱਕ ਨਿਊਜ਼ ਜਿਹੜੀ ਇਹਨਾਂ ਦੇ ਬਾਕੀ ਮੀਡੀਆ ਨੇ ਕਿਤੇ ਨਹੀਂ ਦਿੱਤੀ ਹੈ, ਇਹਨਾਂ ਦਾ ਇੱਕ ਨਿਊਜ਼ ਚੈਨਲ ਨੇ, ਕਿ ਜਿਹੜੀ ਗੱਲ ਦੇ ਉੱਤੇ ਇਕੱਲਾ ਹੁਣ ਮਾਮਲਾ ਟੈਰਿਫ ਤੱਕ ਨਹੀਂ ਰਿਹਾ। ਦੂਸਰਾ ਜਿਹੜਾ ਵੱਡਾ ਇਸ਼ੂ ਹੈ ਇਸ ਵੇਲੇ ਉਹ ਇੰਟੈਲੈਕਚੁਅਲ ਪ੍ਰੋਪਰਟੀ ਪ੍ਰੋਟੈਕਸ਼ਨ। ਔਰ ਇਹ ਖਬਰ ਇਹਨਾਂ ਦੇ ਇੱਕ ਪਾਰਟ ਨਹੀਂ ਲਾਈ ਹੈ, IP ਵਾਇਓਲੇਸ਼ਨਸ ਬਾਈ ਇੰਡੀਆ ਨਾਓ ਔਨ ਟਰੰਪਸ ਟ੍ਰੇਡ ਪਾਲਿਸੀ ਏਜੰਡਾ।
ਟੈਰਿਫ ਵਾਲਾ ਤਾਂ ਉਹਨੇ ਕਹਿਤਾ ਕਿ ਵੇ ਡਾਊਨ, ਉਹਦੇ 'ਚ ਤਾਂ ਟੋਟਲ ਸਰੈਂਡਰ। ਪਰ ਉਹਨਾਂ ਨੇ ਇਹ ਕਿਹਾ ਕਿ ਵੀ ਇੰਡੀਆ ਇਜ਼ ਅਨਏਬਲ ਟੂ ਪ੍ਰੋਵਾਈਡ adequate intellectual property protection mainly on pharmaceutical products, medical devices, digital services and information and communication technology, the Trump administration has said in a new report clubbing it with countries like China and Russia for IP violations and proposing an out of cycle review before taking remedial action। ਹੁਣ ਇਹਨੂੰ ਤੁਹਾਨੂੰ ਕਿਸੇ ਇੰਡੀਅਨ ਮੀਡੀਆ 'ਚ ਉਹਨਾਂ ਦੇ ਯੂਟਿਊਬਰ ਕੋਈ ਇਹਨੂੰ ਡਿਸਕਸ ਕਰਦਾ ਨਹੀਂ ਮਿਲਦਾ ਵੀ ਘੁੰਡੀ ਇੱਥੇ ਤਾਂ ਟੈਰਿਫ ਵਾਲਾ ਮਸਲਾ ਤਾਂ ਇਹਨਾਂ ਨੇ ਹੱਲ ਕਰ ਲਿਆ। ਉਹ ਤਾਂ ਇੰਡੀਆ ਨੂੰ ਬਿਲਕੁਲ ਜਿਹੜਾ ਉਹ ਠੀਕ ਕਿਹਾ ਉਹਨੇ ਕਿ ਮੈਂ ਐਕਸਪੋਜ਼ ਕੀਤਾ ਇੰਡੀਆ ਨੂੰ, ਤੇ ਹੁਣ ਉਹ ਜਿਹੜਾ ਸਭ ਕੁਝ ਮੰਨਣ ਨੂੰ ਤਿਆਰ ਨੇ। ਪਰ ਇਹ ਜਿਹੜਾ ਪਾਰਟ ਹੈ, ਕਿਉਂਕਿ ਅਸੀਂ ਆਲਮੋਸਟ ਸ਼ਾਇਦ ਥਰਸਡੇ ਦੇ ਸ਼ੋਅ 'ਚ ਡਿਸਕਸ ਕੀਤਾ ਸੀ, ਓਹਾਇਓ ਯੂਨੀਵਰਸਿਟੀ ਦੇ 2 ਰਿਸਰਚਰਸ ਜਿਨ੍ਹਾਂ ਨੇ ਬੜੀ FDA ਦੇ ਨਾਲ, ਫੈਡਰਲ ਡਰੱਗ ਐਡਮਿਨਿਸਟ੍ਰੇਸ਼ਨ ਦੇ ਸਹਿਯੋਗ ਦੇ ਨਾਲ ਜਿਹੜੀਆਂ ਰਿਪੋਰਟਸ ਤਿਆਰ ਕੀਤੀਆਂ ਕਿ ਕਿਵੇਂ 55% ਜਿਹੜੀਆਂ ਜੈਨਰਿਕ ਮੈਡੀਸਨਸ ਇੰਡੀਅਨ ਕੰਪਨੀਆਂ ਦੀਆਂ ਅਮਰੀਕਾ ਦੀ ਮਾਰਕੀਟ 'ਚ ਨੇ, ਉਹ ਬਹੁਤ ਜ਼ਿਆਦਾ ਰਿਐਕਸ਼ਨ ਕਰਦੀਆਂ ਨੇ, ਉਹਨਾਂ ਦੇ ਬਹੁਤ ਜ਼ਿਆਦਾ ਸਾਈਡ ਇਫੈਕਟ ਨੇ। ਉਹੀ ਜੈਨਰਿਕ ਜਿਹੜੀਆਂ ਅਮਰੀਕਾ 'ਚ ਬਣੀਆਂ ਨੇ ਉਹ ਸੇਫ ਨੇ। ਔਰ ਇਸ ਦੇ ਉੱਤੇ ਆਲਰੇਡੀ ਚੱਲ ਰਿਹਾ ਕਿ ਵੀ ਇੱਕ ਤਾਂ ਹੁਣ ਹੁੰਦਾ ਇਹ ਹੈ ਸ਼ਾਇਦ 18 ਜਾਂ 19 ਸਾਲ ਦਾ ਟ੍ਰੇਡ ਦਾ ਜਿਹਨੇ ਵੀ ਪੇਟੈਂਟ ਲਿਆ ਹੋਇਆ, ਜਿਹੜੇ ਮੈਡੀਸਨ ਜਿਹੜੀਆਂ ਵੀ ਵੱਡੀਆਂ ਕੰਪਨੀਆਂ ਲੈਡਰਲੇ ਜਾਂ ਸੀਬਾ ਜਾਂ ਗਲੈਕਸੋ, ਇਹ ਸਾਰੀਆਂ ਜਿਹੜੀਆਂ ਰਿਸਰਚ ਕਰਦੀਆਂ ਨੇ ਔਰ ਮੈਡੀਸਨ ਬਣਾਉਂਦੀਆਂ ਨੇ, ਫਿਰ ਉਹਦੀ ਅਪਰੂਵਲ ਹੁੰਦੀ ਹੈ। ਸ਼ਾਇਦ 18 ਸਾਲ ਉਹਨਾਂ ਕੋਲ ਰਾਈਟ ਰਹਿੰਦਾ, ਟ੍ਰੇਡਮਾਰਕ ਤਾਂ ਉਹਨਾਂ ਦਾ ਹੀ ਰਹਿੰਦਾ, ਪਰ ਉਸ ਤੋਂ ਬਾਅਦ ਉਸੇ ਦਾ ਜਿਹੜਾ ਸਾਲਟ ਹੁੰਦਾ ਹੈ ਉਹਦੀ ਜੈਨਰਿਕ ਮੈਡੀਕੇਸ਼ਨ ਬਣਦੀ ਹੈ ਔਰ ਉਹ ਚੀਪਰ ਹੁੰਦੀ ਹੈ, ਕਿਉਂਕਿ ਜਿਨ੍ਹਾਂ ਨੇ ਰਿਸਰਚ 'ਤੇ ਪੈਸਾ ਲਾਇਆ ਹੁੰਦਾ ਬਹੁਤ ਮਹਿੰਗੀਆਂ ਹੁੰਦੀਆਂ ਜਦੋਂ ਕੋਈ ਨਵੀਂ ਡਰੱਗ ਆਉਂਦੀ ਹੈ। ਔਰ ਹੁਣ ਇਉਂ ਲੱਗਦਾ ਹੈ ਵੀ ਅਮਰੀਕਾ ਦੀ ਅੱਖ ਇਸ ਦੇ ਉੱਤੇ ਵੀ ਗਈ ਹੈ ਕਿ ਵੀ ਇਹ ਤਾਂ ਘਟੀਆ ਜਿਹੀਆਂ ਜੈਨਰਿਕ ਦਵਾਈਆਂ, ਇਹ ਟ੍ਰੇਡਮਾਰਕ ਚੋਰੀ ਕਰਦੇ ਨੇ ਘਟੀਆ ਲੈਵਲ ਦੇ ਉੱਤੇ। ਇਹ ਜਿਹੜਾ ਇਹਨਾਂ ਦੀ ਮਾਰਕੀਟਿੰਗ ਔਰ ਦੂਸਰਾ ਹੈ, ਔਰ ਉਹਦੇ 'ਚ ਇਕੱਲਾ ਇਹੀ ਨਹੀਂ ਕਿ ਫਾਰਮਾਸਿਊਟੀਕਲ ਪ੍ਰੋਡਕਟਸ ਨੇ, ਮੈਡੀਕਲ ਡਿਵਾਈਸਿਸ ਵੀ ਨੇ, ਡਿਜੀਟਲ ਸਰਵਿਸਿਜ਼ ਵੀ ਨੇ, ਤੇ ਇਨਫੋਰਮੇਸ਼ਨ ਐਂਡ ਕਮਿਊਨੀਕੇਸ਼ਨ ਟੈਕਨੋਲੋਜੀ ਵੀ ਹੈ। ਕਿਉਂਕਿ ਜਿਹੜੀ ਸਰਪਲਸ ਟ੍ਰੇਡ ਹੈ ਇੰਡੀਆ ਔਰ ਅਮਰੀਕਾ ਦੀ, ਕਾਫੀ ਵੱਡੀ ਗਿਣਤੀ ਜਿਹੜੀਆਂ ਨੇ ਉਹ ਤਾਂ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, IT ਸੈਕਟਰ ਔਰ ਦੂਸਰੇ ਤੀਸਰੇ। ਸੋ ਇਹ ਸਾਰੇ ਦੇ ਉੱਤੇ ਉਹਨਾਂ ਨੇ ਕਿਹਾ ਕਿ US ਗਵਰਨਮੈਂਟ ਇਜ਼ contemplating to strictly stop the abuse of American intellectual property, a task that remained incomplete during Trump's first term. The people who are aware of this development said, requesting anonymity। उन्होंने कहा कि भी उन्होंने अपना नाम नहीं आइडेंटिफाई किया जिन्होंने ने खबर दी है कि भी ये अमरीका इस वेले इस मुद्दे के उत्ते भी इंटैलेक्चुअल प्रॉपर्टी प्रोटैक्शन ਦੇ ਉੱਤੇ ਇਹ ਜਿਸ ਲੈਵਲ ਦੇ ਉੱਤੇ ਉਹ ਰਸ਼ੀਆ ਔਰ ਚਾਈਨਾ ਨੂੰ ਰੱਖ ਰਿਹਾ ਹੈ, ਇੰਡੀਆ ਵੀ ਉਸ ਇੰਟੈਲੈਕਚੁਅਲ ਪ੍ਰੋਪਰਟੀ ਰਾਈਟਸ ਨੂੰ ਵਾਇਓਲੇਟ ਕਰ ਰਿਹਾ ਔਰ ਅਮਰੀਕਾ ਇਹਨਾਂ ਨੂੰ ਫੁੱਲੀ ਐਕਸਪੋਜ਼ ਕਰ ਰਿਹਾ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਸਾਰੇ ਦੇ ਚੱਲਦੇ ਆ ਜਿਹੜਾ ਹੈ ਉਹ ਭਾਰਤ ਕਿੱਥੇ ਖੜਾ ਹੈ ਇਸ ਵੇਲੇ। ਉਹਨਾਂ ਦਾ ਸ਼ੇਅਰ ਬਾਜ਼ਾਰ ਤਾਂ ਰੁੜਕਿਆ ਹੀ ਹੋਇਆ ਹੈ, ਇਨਵੈਸਟਮੈਂਟਸ ਦੌੜ ਰਹੀਆਂ ਨੇ, ਵਿਦਿਨ ਇੰਨੀ ਅਨਸਰਟਨਟੀ ਹੈ ਕਿ ਲੋਕਾਂ ਦੇ ਵਿੱਚ ਹਾਹਾਕਾਰ ਹੈ। ਕੁਛ ਜਿਨ੍ਹਾਂ ਦੇ ਕੋਲ ਕੁਛ ਹੈ ਉਹ ਸੋਨਾ ਖਰੀਦਣ 'ਤੇ ਲੱਗੇ ਹੋਏ ਨੇ। ਈਵਨ ਇੰਡੀਆ ਨੇ ਵੀ ਇਹ ਦੇਖਦੇ ਆ ਆਪਣਾ ਸੋਨਾ ਜਿਹੜਾ ਲੰਡਨ 'ਚ ਪਿਆ ਹੋਇਆ ਮੁਲਕ ਦਾ ਪਤਾ ਨਹੀਂ ਕਿੰਨੇ ਟਨ, ਉਹ ਵੀ ਮੰਗਵਾਇਆ। ਸੋ ਜਦੋਂ ਇਸ ਕਿਸਮ ਦੀ ਅਨਸਰਟਨਟੀ ਹੁੰਦੀ ਹੈ ਕਿਸੇ ਵੇਲੇ ਵੀ ਜਿਹੜਾ, ਔਰ ਈਵਨ ਇਹ ਟਰੰਪ ਦੀ ਅਨਸਰਟਨਟੀ ਦਾ ਨਤੀਜਾ ਅਮਰੀਕਨ ਸ਼ੇਅਰ ਬਾਜ਼ਾਰ ਵੀ ਜਿਹੜਾ ਇਫੈਕਟਡ ਹੋ ਰਿਹਾ। ਔਰ ਐਲਨ ਮਸਕ ਨੇ ਕੋਈ ਹੋਰ ਸ਼ਗੂਫਾ ਵੀ ਛੱਡਿਆ ਡਾਇਬਟੀਜ਼ ਦੀ ਮੈਡੀਸਨਸ ਨੂੰ ਲੈ ਕੇ ਕਿ ਕਿਵੇਂ ਹੈ। ਔਰ ਫਿਰ ਇਹ ਵੀ ਆਇਆ ਕਿ ਜੀ ਉਹਨੂੰ ਜਿਹੜਾ ਉਹ ਐਕਸ ਜਿਹੜਾ ਕਿਸੇ ਵੇਲੇ ਟਵਿੱਟਰ ਸੀ ਉਸ ਦੇ ਉੱਤੇ ਵੀ ਜਿਹੜਾ ਉਹ ਹੈਕਰਸ ਨੇ ਅਟੈਕ ਕੀਤਾ ਔਰ ਬਹੁਤ ਸਾਰੇ ਬਲੌਕ ਕਰਤੇ ਨੇ ਜਾਂ ਕੀ ਹੈ। ਸੋ ਇਸ ਵੇਲੇ ਕਾਫੀ ਅਨਸਰਟਨਟੀ ਹੈ। ਚਲੋ ਅਮਰੀਕਾ ਤਾਂ ਸੰਭਲ ਜਾਏਗਾ, ਜਾਂ ਟਰੰਪ ਨੇ ਜਿਵੇਂ ਹੌਸਲਾ ਦਿੱਤਾ ਹੈ ਕਿ ਬਰੀਫ ਟਫ ਟਾਈਮ ਹੋਏਗਾ ਔਰ ਅਸੀਂ ਅਮਰੀਕਾ ਦੇ ਪੈਸੇ ਵਾਪਸ ਲਿਆਵਾਂਗੇ। ਔਰ ਦੂਸਰਾ ਜਿਵੇਂ ਉਹਨੇ ਹਦਾਇਤ ਕੀਤੀ ਕਿ $2 ਟ੍ਰਿਲੀਅਨ
ਹੁਣ ਬਾਹਰਲਿਆਂ ਨੂੰ ਤੁਸੀਂ ਕਿਸੇ ਨੂੰ 20 ਮਿਲੀਅਨ ਕਿਸੇ ਨੂੰ 25 ਮਿਲੀਅਨ ਹੈਲਪ ਛੋਟੇ ਛੋਟੇ ਅਫਰੀਕਨ ਕੰਟਰੀਜ਼ ਨੂੰ ਉਹਨਾਂ ਦੇ ਵਿਚਾਰੇ ਹੈਲਥ ਪ੍ਰੋਗਰਾਮ ਬੰਦ ਕਰਕੇ ਤੁਸੀਂ ਕਿੰਨੇ ਕੁ ਪੈਸੇ ਬਣਾਓਗੇ। ਲੇਕਿਨ ਇਸ ਸਾਰੇ ਚੋਂ ਜਿਹੜਾ ਵੱਡਾ ਪ੍ਰੋਜੈਕਟ ਤੇ ਇਹ ਹੈ ਕਿ ਵੀ 25% ਦੇ ਕਰੀਬ ਟੈਕਸ ਘਟਾਉਣਾ ਅਮੀਰਾਂ ਦਾ। ਸੋ ਇਸ ਵੇਲੇ ਜਿਹੜੇ ਐਲਨ ਮਸਕ ਦੇ ਇੱਥੇ ਵੀ ਪਲਾਂਟ ਨੇ ਉਹਨਾਂ ਦੇ ਬਾਹਰ ਵੀ ਪ੍ਰੋਟੈਸਟ ਵਗੈਰਾ ਹੋਣੇ ਸ਼ੁਰੂ ਹੋਏ ਨੇ ਔਰ ਹੋਰ ਵੀ ਔਰ ਮਲਟੀਪਲ ਇਸ਼ੂਜ਼। ਮਤਲਬ ਹੁਣ ਗ੍ਰੀਨ ਕਾਰਡ ਹੋਲਡਰ ਇੱਥੋਂ ਦੀ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਸੀਰੀਅਨ ਮੂਲ ਦਾ ਸਟੂਡੈਂਟ ਜਿਹਨੇ ਫਲਸਤੀਨੀਆਂ ਦੇ ਹੱਕ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਖਿਲਾਫ ਲੀਡ ਕੀਤਾ ਪ੍ਰੋਟੈਸਟ ਨੂੰ ਕੋਲੰਬੀਆ। ਹੁਣ ਕੋਲੰਬੀਆ ਯੂਨੀਵਰਸਿਟੀ ਨੂੰ ਪਤਾ ਨਹੀਂ ਕਿੰਨੇ ਮਿਲੀਅਨ ਡਾਲਰ ਦੀ ਜਿਹੜੀ ਏਡ ਸੀ ਉਹ ਵੀ ਬੰਦ ਕਰਤੀ ਕਿ ਜੀ ਤੁਸੀਂ ਐਂਟੀ ਇਜ਼ਰਾਈਲ ਉਹਨੂੰ ਐਂਟੀ ਸੈਮਾਈਟ ਕਹਿਣ ਲੱਗ ਜਾਂਦੇ ਨੇ ਕੀਤਾ। ਉਹਨੂੰ ਮੁੰਡੇ ਨੂੰ ਜਿਹਦੀ ਵਾਈਫ US ਸਿਟੀਜ਼ਨ ਹੈ ਉਹ ਖੁਦ ਗ੍ਰੀਨ ਕਾਰਡ ਹੋਲਡਰ ਹੈ ਕੋਲੰਬੀਆ ਯੂਨੀਵਰਸਿਟੀ 'ਚ ਗ੍ਰੈਜੂਏਟ ਸਟੱਡੀਜ਼ ਇੰਟਰਨੈਸ਼ਨਲ ਸਟੱਡੀਜ਼ ਦਾ ਉਹਨੂੰ ਆਈਸ ਵਾਲਿਆਂ ਨੇ ਘਰੋਂ ਚੁੱਕ ਕੇ ਔਰ ਦੂਜਾ ਲੁਈਜ਼ੀਆਨਾ ਕਿ ਕਿੱਥੇ ਲੈ ਗਏ ਨੇ ਉਹਦਾ ਗ੍ਰੀਨ ਕਾਰਡ ਕੈਂਸਲ ਕਰਤਾ ਔਰ ਅੱਪਰ ਲੈਵਲ ਤੇ ਔਰ ਉਹਨੂੰ ਡਿਪੋਰਟ ਕਰਨ ਦੀ ਲਾਈਨ ਹੈ ਔਰ ਉਹਦੀ ਵਾਈਫ ਪ੍ਰੈਗਨੈਂਟ ਹੈ 8 ਮਹੀਨੇ ਉਹ US ਸਿਟੀਜ਼ਨ ਹੈ ਉਹ ਗ੍ਰੀਨ ਕਾਰਡ ਹੋਲਡਰ ਹੈ। ਸੋ ਮਤਲਬ ਇਹ ਹੈ ਵੀ ਇੱਕ ਪਾਸੇ ਇਹ ਇੱਕ ਖੌਫਜ਼ਦਾ ਵਾਲਾ ਮਾਹੌਲ ਤਾਂ ਚੱਲ ਹੀ ਰਿਹਾ ਪਰ ਦੂਸਰੇ ਪਾਸੇ ਜਿਹੜੀ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਅਨਸਰਟਨਟੀ ਹੈ ਇਹ ਕੋਈ ਅਮਰੀਕਾ ਦੇ ਹਿੱਤ 'ਚ ਵੀ ਨਹੀਂ ਹੈ ਲੌਂਗ ਟਰਮ ਬਟ ਹੋਪਫੁਲੀ ਥਿੰਗਸ ਸ਼ੁੱਡ ਸੈਟਲ ਡਾਊਨ। ਬਿਲਕੁਲ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੱਲੇ ਨੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਥੱਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।